सूरत हालात की कह रहे हो खराब ने? हाँ जी खराब है। क्यों खराब ने? पता है नहीं पता को क्यों खराब है ना टिकट जिंदे ने चलो बाहर चलो अंदर ਤੁਹਾਡੇ ਨਾਲ ਵੀ ਬਦਤਮੀਜ਼ੀ ਕਰਦੇ ਨੇ? हाँ बदतमीज पक्की। ਅੱਛਾ मैं लाया एडा वड्डा छापा अच्छा ਫੇਰ ਤਾਂ ਬੜਿਆ ਤਾਂ 200 ਰੁਪਇਆ ਜਾਂ 250 ਵਟਿਆ ਜੇ ਅੱਛਾ ਬਹਿਣ ਨਹੀਂ ਦਿੰਦੇ ਕੀ ਕਰੀਏ ਕਿੱਥੇ ਜਾਈਏ ਕਿੱਥੋਂ ਖਾਈਏ ਸਮਝ ਗਏ ਨਾ ਨਹੀਂ ਤੇ ਕੀ ਕਹਿੰਦੇ ਨੇ ਥੋਟ ਕੇ ਕਿੱਥੇ ਜਾਓ? ਕਹਿੰਦੇ ਨੇ ਚੁੱਕੋ ਨਿਸਾਂਦੇ ਨੇ ਜਾਂ ਨਹੀਂ ਅਗਰ ਚੁੱਕਦਾ ਕੋਈ ਫੜ ਕੇ ਤੇ ਅੰਦਰ ਗੱਡੀ 'ਚ ਬਿਠਾਓ ਲੈ ਜਾਂਦੇ ਨੇ ਤੁਹਾਨੂੰ ਵੀ ਲੈ ਕੇ ਗਏ ਨੇ? ਗਏ ਨੇ ਮੈਂ ਲੈ ਕੇ ਫਿਰ ਕਿਵੇਂ ਆਏ ਹੋ ਬਾਹਰ? ਕਿਵੇਂ ਆਏ ਆ ਸਾਹਮਣੇ ਆ ਦੁਕਾਨ ਆਪਣੇ ਅਜ਼ੀਜ਼ ਦੀ ਅੱਛਾ ਮੈਂ ਇੱਥੇ ਬੈਠਾ ਦਾ ਕੋਈ ਛਾਪਾ ਨਹੀਂ ਸੀ ਲਾਇਆ ਆ ਅੱਛਾ ਫੜ ਕੇ ਸ਼ਨਾਖਤੀ ਕਾਰਡ ਦਿਓ ਜੀ ਮੈਂ ਕਿਹਾ ਜੀ ਸ਼ਨਾਖਤੀ ਕਾਰਡ ਘਰ ਰਹਿ ਗਏ ਨਹੀਂ ਆ ਲੈ ਗਏ ਨੇ ਮੈਂ ਕਿਹਾ ਕਿਸ ਚੱਕਰ 'ਚ ਮੈਨੂੰ ਫੜਿਆ ਜੇ ਮੈਂ ਬੈਠਾ ਆ ਮੈਂ ਕੋਈ ਸੌਦਾ ਲਾਇਆ ਲੈਣੀ ਨਾ ਦੇਣੀ ਅੱਛਾ ਤੂੰ ਅੱਗੇ ਚੱਲ ਤੈਨੂੰ ਮੈਂ ਗੱਡੀ 'ਚ ਬਿਠਾਉਂਦਾ ਵਾ ਤੈਨੂੰ ਛੱਡ ਦਿਆਂਗਾ ਗਾਹਕ ਸ਼ਕ ਆ ਰਿਹਾ ਤੁਹਾਡੇ? ਬਸ ਕਰੀਏ ਕੀ ਕਰੀਏ ਫਿਰ ਹੁਣ ਉਹੀ ਇਹੋ ਹੀ ਵਜ੍ਹਾ ਦੇ ਤਾਂ ਮੰਦੇ ਨੇ ਬੁੱਢੀਆਂ ਵੀ ਨੱਸ ਜਾਂਦੀਆਂ ਵੇਖ ਕੇ ਫਿਰ ਉਹ ਜਿਹੜੇ ਚੁਕਾਉਂਦੇ ਨੇ ਨਾ ਤੇ ਉਹਲੇ ਫਿਰ ਬਾਜ਼ਾਰ ਖਾਲੀ ਬਿਲਕੁਲ ਹੋ ਜਾਂਦਾ ਇਹ ਵੇਖ ਲਓ ਬਾਜ਼ਾਰ ਖਾਲੀ ਪਿਆ ਆ ਤੁਹਾਡੇ ਸਾਹਮਣੇ ਬਾਜ਼ਾਰ ਹੈ ਤੇ ਗੁਜ਼ਾਰਾ ਕਿਵੇਂ ਚੱਲ ਰਿਹਾ ਅੱਜ ਕੱਲ੍ਹ? ਚੱਲਨੇ ਆ ਪੁੱਤਰੇ ਆ ਇੱਕ ਕਮਾਉਂਦਾ ਕੁਛ ਉਹ ਗੁਜ਼ਾਰਾ ਕਰਦਾ ਕੁਛ ਮੈਂ ਕਰਨਾ ਸਮਝਦੇ ਹੋ ਕੋਈ ਹਾਲਾਤ ਅੱਗੋਂ ਬਿਹਤਰੀ ਆਏਗੀ ਕੋਈ? ਦੇਖੋ ਮੈਨੂੰ ਤੇ ਨਹੀਂ ਲੱਗਦੀ ਅੱਛਾ ਨਾ ਹਾਂ। ਉਮੀਦ ਹੋ ਗਏ ਹੋ? ਇਹ ਜਿਸ ਤਰ੍ਹਾਂ ਹੁਣ ਭਾਟੀ ਢਾਤਾ ਹਾਂ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਹੈ। ਕੋਈ ਹਿਸਾਬ ਲਾਇਆ ਜੇ ਨਹੀਂ ਫਿਰ ਉਹ ਦੁਬਾਰਾ ਨਹੀਂ ਬਿਠਾਇਆ ਕਿਸੇ ਨੂੰ ਵੀ ਉੱਥੇ? ਨਹੀਂ ਕੋਈ ਵੀ ਨਹੀਂ ਇਹ ਕਿਹੜਾ ਬਾਜ਼ਾਰ ਹੈ ਜੀ ਇਹ ਵਾਲਾ? ਇਹਦਾ ਕੀ ਨਾਮ ਪੁਕਾਰਿਆ? ਪੀਰ ਮੱਕੀ। ਇੱਥੇ ਰਸ਼ ਤਾਂ ਕਾਫੀ ਲੱਗ ਰਿਹਾ ਦਾਤਾ ਦਰਬਾਰ ਤੋਂ ਲੈ ਕੇ ਆਜ਼ਾਦੀ ਚੌਕ ਮੈਂ ਤੱਕ। ਤੁਹਾਨੂੰ ਖੂਦ ਕਹਿ ਰਿਹਾ ਕਿ ਉਹ ਚੌਂਕ ਤੋਂ ਲੈ ਕੇ ਉਹ ਚੌਕ ਤੱਕ ਰੇੜੀਆਂ ਲੱਗੀਆਂ ਇਹਦਾ ਕੰਟਰੋਲ ਕਰਨਾ ਕਿਹਦਾ ਕੰਮ ਹੈ? ਅਸੀਂ ਤੇ ਨਹੀਂ ਨਾ ਕਰਨਾ। ਇਹਦੇ ਤੋਂ ਰਸ਼ੀਆਂ ਉੱਥੇ ਜੰਮੇ ਪਲੇ ਇੱਥੇ ਮਰ ਖਪ ਜਾਣਾ। ਉਹ ਵੈਸੇ ਤਾਂ ਨਜਾਇਜ਼ ਤਜਾਵਜ਼ਾਤ ਹਟਾ ਦਿੱਤੀਆਂ ਸਨ ਸਾਰੀਆਂ ਤੇ ਇਹ ਤਾਂ ਬਾਜ਼ਾਰ ਲੱਗ ਰਿਹਾ ਕਿ ਲੋਕ ਅੱਗੇ ਇਹ ਭਾਈਜਾਨ ਐਲਡੀ ਵਾਲੇ ਜਿਹੜੇ ਦੂਜੇ ਮਹਿਕਮੇ ਵਾਲੇ ਪੈਸੇ ਖਾਂਦੇ ਨੇ। ਅੱਛਾ ਹਾਂਜੀ ਤੇ ਤੁਹਾਡਾ ਕੀ ਮਤਲਬ ਵੈਸੇ ਹੀ ਬੈਠਦੇ ਉਹ ਉੱਥੇ ਜਿਹੜੇ ਦਰਬਾਰ ਥੱਲੇ ਰੇੜੀਆਂ ਲੱਗੀਆਂ ਨੇ ਹਾਂ, ਹਾਂ। ਕਿੰਨੀਆਂ ਗਈਆਂ ਦੇਖ ਕੇ ਆਏ ਹੋ ਨਾ ਕੁਛ ਨਾ ਕੋਈ ਲੈਂਦੇ ਹੀ ਨਹੀਂ ਨਾ ਉਹਨਾਂ ਕੋਲ। 10 ਕਰੋੜ ਦਾ ਤਾਂ ਖਾਲੀ ਜੁੱਤੀਆਂ ਦਾ ਠੇਕਾ ਹੋਇਆ ਦਾ ਦਰਬਾਰ। ਅੱਛਾ ਕਿਸੇ ਨੇ ਪੁੱਛਿਆ 10 ਕਰੋੜ ਰੁਪਏ ਦਾ 1 ਸਾਲ ਦਾ ਜੁੱਤੀਆਂ ਦਾ ਉਹਨੇ ਦੀ ਜੁੱਤੀ ਨਹੀਂ ਹੁੰਦੀ ਜਿਨ੍ਹਾਂ ਨੇ ਤੁਹਾਨੂੰ ਪੈਸੇ ਦੇਣੇ ਪੈ ਜਾਂਦੇ ਨੇ ਜਿਹੜੇ ਪਰਦੇਸੀ ਹੁੰਦੇ ਨੇ। ਸੁਣਾਓ ਫਿਰ ਮਹਿੰਗਾਈ ਕਾਫੀ ਜ਼ਿਆਦਾ ਹੋ ਗਈ ਲੋਕ ਬੜਾ ਸ਼ਿਕਵਾ ਕਰ ਰਹੇ ਨੇ ਮਹਿੰਗਾਈ ਦਾ। ਹੁਣ ਕਿੰਨੇ ਕੰਟਰੋਲ ਕਰਨਾ ਹੈ? ਅਸੀਂ ਖੁਦ ਗਲਤ ਹਾਂ। ਅਸੀਂ ਕਿਸੇ ਨੂੰ ਕਿਉਂ ਕਸੂਰਵਾਰ ਠਹਿਰਾਈਏ? ਸਭ ਅਸੀਂ ਖੁਦ ਗਲਤ ਹੈ। ਕੀ ਗਲਤੀ ਹੈ ਆਵਾਮ ਦੀ? ਕੀ ਗਲਤੀ? ਬਾਹਰ ਨਿਕਲੇ ਆਪਣੇ ਹਾਕਾਂ ਸੇ ਅੱਛਾ ਕਿੰਨੇ ਬਦਲਣਾ ਆ ਕੇ ਸਾਰਾ ਕੁਝ ਇਹਨਾਂ ਨਹੀਂ ਬਦਲਣਾ ਨਾ। ਤੁਸੀਂ ਸਮਝਦੇ ਹੋ ਕਿ ਆਵਾਮ ਨਿਕਲੇਗੀ ਆਦੇ ਹੱਕ ਵਾਸਤੇ? ਨਹੀਂ ਬਹੁਤ ਐਡੀ ਗੈਰਤ ਹੁੰਦੀ ਤੇ ਅਸੀਂ ਇਥੋਂ ਇਹ ਸਾਲ ਦੀ ਗੱਲ ਤਾਂ ਨਾ ਪਹੁੰਚਦੇ। ਭਾਈਜਾਨ ਜੀ ਦੋ ਲੋਕ ਹੁੰਦੇ ਨੇ ਇੱਕ ਖੁਦ ਗਰਜ਼ ਤੇ ਇੱਕ ਖੁਦਦਾਰ ਸਮਝ ਰਹੇ ਹੋ ਜਿਹੜੇ ਖੁਦ ਗਰਜ਼ ਨੇ ਨਾ ਉਹ ਆਪਣੀ ਗਰਜ਼ ਪੂਰੀ ਕਰਕੇ ਤੇ ਕਿਸੇ ਦਾ ਵੀ ਧਿਆਨ ਨਹੀਂ ਕਰਦੇ ਤੇ ਖੁਦਦਾਰ ਬੰਦਾ ਜਿਹੜਾ ਆਪਣੀ ਖੁਦਦਾਰੀ 'ਚ ਹੀ ਮਰ ਜਾਂਦਾ ਹੈ। ਤੇ ਨਿਜ਼ਾਮ ਇੱਥੇ ਇਹੋ ਜਿਹਾ ਹੈਗਾ ਜੀ 10 ਮਿੰਟ ਲਈ ਖਲੋ ਜਾਓ ਤੁਹਾਨੂੰ ਹਰ ਯੰਗ ਬੱਚਾ ਹਰ ਮੁੰਡਾ ਕਿੰਗਜੀ ਚਲਾਉਂਦਾ ਹੀ ਨਜ਼ਰ ਆ ਰਿਹਾ ਵੇ। ਕੋਈ ਪੁਰਸਾਨੇ ਹਾਲ ਨਹੀਂਗਾ ਕਿਸੇ ਕਿਸਮ ਦੀ ਕੋਈ ਇੱਥੇ ਕੋਈ ਪ੍ਰੋਸੀਜਰ ਐਸਾ ਨਹੀਂ ਹੈਗਾ ਕਿ ਜਿਹੜਾ ਕਿ ਕਿਸੇ ਦੇ ਨਾਲ ਕੋਈ ਤਾਵਨ ਕੋਈ ਬੰਦਾ ਕਰ ਸਕੇ। ਬੰਦੇ ਜਿਸ ਤਰੀਕੇ ਨਾਲ ਇੱਥੇ ਰੋਜ਼ਗਾਰ ਜਾਂ ਜਿਸ ਤਰੀਕੇ ਨਾਲ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ ਅੱਲਾ ਹੀ ਵਾਰਿਸ ਹੈਗਾ ਜੀ। ਔਰ ਇਹ ਉਹ ਬਾਜ਼ਾਰ ਹੈਗਾ ਜੀ ਕਿ ਜਿੱਥੇ ਤੁਹਾਨੂੰ ਹਰ ਕਿਸਮ ਦਾ ਪੂਰੇ ਪਾਕਿਸਤਾਨ ਦੀ ਹਰ ਕਿਸਮ ਦੀ ਆਵਾਮ ਨਜ਼ਰ ਆਏਗੀ ਦੇਸ਼ ਪ੍ਰਦੇਸ਼ ਸਾਰਾ ਹੀ। ਔਰ ਤੁਸੀਂ ਇਹ ਦੇਖਣਾ ਕਿ 2-2 3-3 ਬੱਚੇ ਲੈ ਕੇ ਤੇ ਲੰਡੇ ਦੇ ਛੋਟੇ ਸਵੈਟਰ ਤੇ ਇਹ ਵਗੈਰਾ ਲੱਭ ਰਹੇ ਹੁੰਦੇ ਨੇ ਉਹਦੇ 'ਚ ਵੀ ਉਹ ਕਹੇ ਨਾ ਕਿ 150 ਰੁਪਏ ਬਣ ਗਿਆ ਕਹਿੰਦਾ ਯਾਰ 20 ਰੁਪਏ ਘੱਟ ਕਰ ਲੈ। ਹਾਲਾਤ ਐਸੇ ਨੇ ਕਿ ਤੋਬਾ ਹੀ ਹੋ ਗਈ ਜੀ। ਕੀ ਸਮਝਦੇ ਹੋ ਕੋਈ ਅੱਗੋਂ ਬਿਹਤਰੀ ਵੀ ਆਏਗੀ ਮਹਿੰਗਾਈ 'ਚ ਜਾਂ ਕੋਈ ਮਾਮਲਾ ਨਜ਼ਰ ਨਹੀਂ ਆ ਰਿਹਾ ਤੁਹਾਨੂੰ? ਬਹੁਤ ਮੁਸ਼ਕਲ ਹੈ ਭਾਈਜਾਨ ਇਸ ਤਰ੍ਹਾਂ ਹੈ ਕਿ ਜਿੰਨੀ ਦੇਰ ਤੱਕ ਪ੍ਰੋਸੀਜਰ ਨਹੀਂ ਨਾ ਸਿੱਧਾ ਹੋਏਗਾ ਜਾਂ ਕਿ ਯਾਨੀ ਕਿ ਕੋਈ ਟਰੈਕ ਨਹੀਂ ਐਸਾ ਬਣਦਾ ਕਿ ਜਿਹਦੇ ਨਾਲ ਕੋਈ ਹੋ ਨਾ ਹੋ ਤਾਂ ਚਲੋ ਆਵਾਮ ਖੁਸ਼ਹਾਲ ਤੇ ਹੋਵੇ ਕਮ ਅਜ਼ ਕਮ। ਐਸਾ ਸਿਸਟਮ ਨਹੀਂ ਜੇਗਾ। ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ। ਅਸੀਂ ਵੇਖਨੇ ਕਈ ਸਫੈਦ ਪੋਸ਼ ਯਕੀਨ ਜਾਣੋ ਦਾਤਾ ਦਾ ਲੰਗਰ ਲੈ ਕੇ ਖਾ ਰਹੇ ਨੇ ਔਰ ਬੱਚਿਆਂ ਨੂੰ ਘਰਾਂ ਤੱਕ ਪਹੁੰਚਾ ਰਹੇ ਨੇ। ਇਹ ਛੋਟਾ ਬੱਚਾ ਇਹਦਾ ਪਿਓ ਸਾਰਾ ਦਿਨ ਐਨਕਾਂ ਵੇਚਦਾ ਜੇ ਦਾਦੀ ਇਹਦੀ ਉਹ ਬੈਠੀ ਜੇ ਜਦੋਂ ਮਰਜ਼ੀ ਆ ਕੇ ਸੂਟੀਆਂ ਮਾਰ ਕੇ ਅੱਗੇ ਪਿੱਛੇ ਕਰਾ ਦਿੰਦੇ ਨੇ। ਪਰਦੇਸੀ ਆਏ ਹੁੰਦੇ ਨੇ ਉਹ ਕਹਿੰਦੇ ਨੇ ਵਰੇ ਕੀ ਹੋ ਗਿਆ ਸ਼ਹਿਰ ਦੇ ਜੇ ਲੋਕੀ ਦੌੜਨ ਲੱਗ ਪਏ ਨੇ। ਉਹ ਕੀ ਹੁੰਦਾ ਉੱਥੋਂ ਕਾਰਪੋਰੇਸ਼ਨ ਵਾਲ ਆ ਰਹੇ ਨੇ ਤੇ ਮੱਝਾਂ ਤਰ੍ਹਾਂ ਜਾਨਵਰਾਂ ਤਰ੍ਹਾਂ ਲੋਕੀ ਜਾਨ ਬਚਾ। ਹੁਣ ਪਹਿਲੇ ਵੀ ਤੇ ਉੱਥੇ ਹੀ ਰੇੜੀਆਂ ਲੱਗਦੀਆਂ ਸਨ ਜਿੱਥੇ ਹੁਣ ਕੇ ਸਾਰੀਆਂ ਇਹ ਰੇੜੀਆਂ ਲੱਗੀਆਂ ਨੇ। ਹੁਣ ਜਿੱਥੇ ਜਨਾਬੇ ਵਾਲੀ ਐਸ ਸਟਾਈਲ ਦੀ ਰੇੜੀ ਲੱਗੀ ਏ
ਉੱਥੋਂ ਨਜ਼ਰ ਚੁਰਾ ਕੇ ਲੰਘ ਜਾਣਾ, ਤੇ ਜਿੱਥੇ ਕਿ ਇਥੇ ਨੇ ਦੇਸੀ ਰੇੜੀ ਲਾਈ ਹੈ ਉਹਨੂੰ ਫੜ ਲੈਣ, ਉਹਦਾ ਮਾਲ ਵੀ ਉਲਟਾ ਦੇਣਾ ਤੇ ਨਾਲ ਉਹਨੂੰ ਖੁਆਰ ਵੀ ਕਰ ਦੇਣਾ। ਔਰ ਬਹੁਤ ਲਾ ਕਾਨੂੰਨੀਅਤ ਟਾਈਪ ਕੰਮ ਹੈਗਾ ਜੇ। ਰਾਤ ਨੂੰ ਉੱਥੇ ਆ ਕੇ ਪੁਲਿਸ ਵਾਲੇ ਦੇਸ਼ ਪ੍ਰਦੇਸੀਆਂ ਕੋਲੋਂ ਦਿਹਾੜੀਆਂ ਲਾ ਰਹੇ ਹੋਣਗੇ, ਕੋਈ ਪੁੱਛਣ ਵਾਲਾ ਨਹੀਂ, ਜਿੱਥੇ ਮਰਜ਼ੀ ਨਾਕਾ ਲਾ ਕੇ ਖਲੋ ਜਾਂਦੇ ਨੇ। ਰਾਹ ਜਾਂਦਿਆਂ ਨੂੰ ਕਹਿਣਗੇ ਉਰੇ ਆ, ਹੱਥ ਖੜੇ ਕਰ, ਤਲਾਸ਼ੀ ਦੇ। ਇੱਥੇ ਜਿੰਨਾ ਕੁ ਜ਼ੁਲਮ ਹੋ ਰਿਹਾ ਨਾ, ਕਿਉਂਕਿ ਇਹ ਮੇਨ ਸ਼ਹਿਰ ਹੈ, ਸਿਟੀ ਹੈ, ਇੱਥੇ ਹਰ ਚੀਜ਼ ਦੀ ਜੱਜਮੈਂਟ ਹੋ ਜਾਂਦੀ ਹੈ ਤੇ ਲਾ ਕਾਨੂੰਨੀਅਤ ਚੱਲ ਰਹੀ ਹੈ। ਪਰ ਜਿਹੜਾ ਡਿਪਾਰਟਮੈਂਟ ਦੇ ਕਿਤੇ ਲੱਗਾ ਹੈ, ਉਹ ਆਪਣਾ ਮਾਲਕ ਮੁਖਤਾਰ ਹੀ ਆਪਣੇ ਆਪ ਨੂੰ ਸਮਝਣ ਲੱਗ ਪਿਆ ਕਿ ਵੀ ਇਹ ਹੁਣ ਮੇਰਾ ਹੀ ਹੈ। ਕੀ ਐਸਾ ਹੋਏਗਾ ਤੇ ਹਾਲਾਤ ਬਿਹਤਰ ਹੋ ਜਾਣਗੇ? ਸਭ ਤੋਂ ਪਹਿਲੇ ਤੇ ਜਿਹੜੀ ਹਰ ਆਜ਼ਾਦਾਰੀ ਹੈ ਨਾ ਕਿਸੇ ਕੰਮ ਵਾਸਤੇ ਵੀ, ਮੇ ਵੀ ਕਿ ਉਹਦੇ ਵਿੱਚ ਕੋਈ ਸਰਕਾਰੀ ਡਿਪਾਰਟਮੈਂਟ ਨੇ ਜਾਂ ਕੋਈ ਵੀ ਹੈ, ਸਾਡਾ ਤੇ ਇਹ ਮਾਈਟਰ ਆ ਗਿਆ ਜੇ ਕਿ ਕਾਰਪੋਰੇਸ਼ਨ 'ਚ ਵੀ ਕੰਮ ਇਹਨਾਂ ਦੇ ਨਾਲ ਦੇ ਨੂੰ ਪੁੱਛਣਾ ਯਾਰ ਕੋਈ ਤੇਰਾ ਤੱਲੇ ਕੇ ਗਈ, ਹਸਪਤਾਲ 'ਚ ਕੋਈ ਕੰਮ ਹੈਗਾ, ਹਸਪਤਾਲ 'ਚ ਕੋਈ ਤੱਲੇ ਕੇ ਗਈ। ਜਦੋਂ ਇਹਨਾਂ ਨੂੰ ਇਹ ਇਤਮਾਦ ਆ ਜਾਏਗਾ ਨਾ ਕਿ ਨਹੀਂ ਅਸੀਂ ਜਾਵਾਂਗੇ, ਸਾਨੂੰ ਮੈਰਿਟ ਦੇ ਉੱਤੇ ਸਾਡਾ ਕੰਮ ਹੋਏਗਾ, ਅਲਹਮਦੁਲਿਲਾ ਆਪਣੇ ਆਪ ਹੀ ਸਾਰਾ ਕੁਝ ਠੀਕ ਹੋ ਜਾਏਗਾ। ਤੇ ਜਿਹੜਾ ਯਾਰ ਕੋਈ ਐਸਾ ਕੰਟਰੀ ਦੇਖਿਆ ਜੇ ਜਿਹਦੇ 'ਚ 8 ਨੌਕਰੀਆਂ ਨਿਕਲੀਆਂ ਹੋਣ ਤੇ 4 ਨੌਕਰੀਆਂ 4-4 ਲੱਖ ਵਾਲੀਆਂ ਨੇ ਤੇ 3 ਨੌਕਰੀਆਂ 6.5 ਲੱਖ ਵਾਲੀਆਂ ਨੇ। ਅਸੀਂ ਆਪਣੇ ਖੁਦ ਦੇਖਿਆ ਹੋਵੇ, ਅਸੀਂ 1990 ਦੇ ਵਿੱਚ ਜਿਹੜੇ ਨੇ ਕਿ ਅਸੀਂ ਆਪਣੀ ਜਵਾਨੀ 'ਚ ਸਾਂ ਪੂਰਾ ਰੂਜ ਸਾਂ। ਇਹ ਮੇਰਾ ਇੱਕ ਮੈਸੇਜ ਹੈਗਾ ਜਿਹੜਾ ਕਿ ਸਾਰੇ ਲੋਕਾਂ ਤੇ ਦੇ ਦੇਣਾ। 1990 ਦੇ ਵਿੱਚ ਹਰ ਕਾਲਜ ਦੇ ਵਿੱਚ ਨਾ ਕਿਤਾਬ ਚੁੱਕ ਕੇ ਨਾ ਤੇ ਬੰਦੂਕ ਰੱਖ ਦਿੱਤੀ ਗਈ ਸੀ। ਤਲੀਮੀ ਇਦਾਰੇ ਵਿੱਚ ਬੰਦੂਕਾਂ ਦਾ ਬਦਮਾਸ਼ੀ ਦਾ ਕੀ ਕੰਮ ਸੀ? ਕੀ ਸਮਝਿਆ? ਐਮਓ ਕਾਲਜ, ਦਿਆਲ ਸਿੰਘ ਕਾਲਜ, ਇਹ ਉਹ ਵਗੈਰਾ, ਇਹਨਾਂ ਦੇ ਅੱਗੋਂ ਕਿਤਾਬ ਚੁੱਕੇ ਤੇ ਰਿਵਾਲਵਰ ਤੇ ਪਿਸਤੌਲਾਂ ਇਹਨਾਂ ਦੇ ਹੱਥ 'ਚ ਆ ਗਈਆਂ ਸਨ। ਉਦੋਂ ਦਾ ਹੀ ਟਰੈਕ ਖਰਾਬ ਹੋਇਆ, 90 ਤੋਂ ਟਰੈਕ ਖਰਾਬ ਹੈ। ਹਾਂਜੀ, ਇਹ ਕੀ ਲਾਇਆ ਹੋਇਆ ਜੀ? ਸਰ ਪਰਫਿਊਮ ਲਾਏ ਨੇ ਗਰੀਬ ਲੋਕਾਂ ਦੇ, ਮਾੜੇ ਮਾੜੇ ਲੋਕਾਂ ਦੇ। ਇਹ ਆਪ ਤਿਆਰ ਕਰਦੇ ਹੋ? ਨਹੀਂ ਇਹ ਸ਼ਾਲਮੀ ਤੁਹਾਡਾ ਐਡਾ ਵੱਡਾ ਹੈਗਾ, ਇਸ਼ੇ ਦੇ ਬੇਟੀ ਉੱਥੋਂ ਲੈ ਕੇ ਆਉਂਦੇ ਹੋ? ਹਾਂਜੀ ਬਿਲਕੁਲ। ਅੱਛਾ, ਤੇ ਸੁਣਾਓ ਕੰਮ ਸ਼ਮ ਠੀਕ ਚੱਲ ਰਿਹਾ? ਸ਼ੁਕਰ ਅਲਹਮਦੁਲਿਲਾ ਜੀ, ਜਿਹੜਾ ਵਕਤ ਗੁਜ਼ਰ ਜੇ ਸ਼ੁਕਰ ਅਦਾ ਕਰਨਾ। ਲੇਕਿਨ ਇਹਨਾਂ ਨੇ ਕੱਖ ਨਹੀਂ ਛੱਡਿਆ ਸਾਡਾ, ਗੌਰਮੈਂਟ ਵਾਲਿਆਂ ਨੇ। ਹਰ ਲਿਹਾਜ਼ ਨਾਲ ਵੇਖ ਲਓ ਤੁਸੀਂ, ਮਹਿੰਗਾਈ ਦੇ ਲਿਹਾਜ਼ ਨਾਲ ਵੇਖ ਲਓ ਤੁਸੀਂ, ਉਹ ਕਿਸੇ ਵੀ ਤੁਸੀਂ ਸ਼ੋਪੇ ਚਲੇ ਜਾਓ ਇਹਨਾਂ ਨੇ ਐਂਡ ਕੱਢ ਦਿੱਤਾ। ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇਵੇ ਬਸ ਕਿ ਮਾੜੇ ਬੰਦੇ ਦੇ ਵਿੱਚ ਜਜ਼ਬਾਤ ਸਮਝੇ। ਹਾਲਾਤ ਹੋ ਗਏ ਨੇ, ਲੋਕ ਵਿਚਾਰੇ ਕੱਪੜੇ ਪਾਉਣ ਤੋਂ ਵੀ ਤੰਗ ਨੇ ਤੇ ਕੋਈ ਖੁਸ਼ਬੂਆਂ ਖਰੀਦ ਰਹੇ ਨੇ। ਸਰ ਯਾਰ ਰੋਟੀ ਖਾ ਲਓ ਜਾਂ ਸ਼ੌਕ ਪੂਰੇ ਕਰ ਲਓ। ਅੱਜ ਕੱਲ੍ਹ 1000-1500 ਕਮਾਉਂਦੇ ਨੇ, ਰੋਟੀ ਪੂਰੀ ਹੋਈ ਉਹੀ ਬੜੀ ਹੁੰਦੀ ਹੈ। ਸ਼ੁਕਰ ਅਦਾ ਕਰਦੇ ਨੇ ਜਿਹੜੇ ਮਾੜੇ ਨੇ, ਜਿਨ੍ਹਾਂ ਕੋਲ ਜ਼ਿਆਦਾ ਨੋਟ ਹੈਗੇ ਨੇ ਉਹ ਤੇ ਫਿਰ ਕਰ ਲੈਂਦੇ ਨੇ ਖਰਚ। ਜਿਹੜੇ ਤੁਹਾਡੇ ਸਾਡੇ ਮਾੜੇ ਨੇ ਉਹ ਰੋਟੀ ਖਾ ਕੇ ਖਾਮੋਸ਼ੀ ਨਾਲ ਘਰ ਸੋ ਜਾਂਦੇ ਨੇ। ਤੁਸੀਂ ਸ਼ਾਦੀशुदा ਹੋ? ਅਲਹਮਦੁਲਿਲਾ ਜੀ, ਕਿੰਨੇ ਬੱਚੇ ਨੇ? ਮੇਰੇ 2 ਬੇਟੀਆਂ ਇੱਕ ਬੇਟਾ ਹੈ। ਅੱਛਾ, ਮਾਸ਼ਾਅੱਲਾ। ਸਕੂਲ ਜਾਂਦਾ ਹੈ ਕੋਈ? ਅਲਹਮਦੁਲਿਲਾ ਬੇਟੀ ਮੇਰੀ ਦੋਨੇ ਸਕੂਲ ਜਾਂਦੀ ਹੈ ਛੋਟੀਆਂ। ਅੱਛਾ, ਪੜ੍ਹਾ ਰਹੇ ਹੋ? ਅੱਲਾ ਪੜ੍ਹਾ ਰਿਹਾ। ਚੱਲ ਰਿਹਾ ਕੰਮ ਸ਼ਾਮ ਤੋਂ ਕੋਈ ਪੈਸੇ 4 ਬਚ ਜਾਂਦੇ ਨੇ? ਬਸ ਇੱਜ਼ਤ ਆਈ ਜਾਂਦੀ ਹੈ, ਜੇ ਅੱਲਾਹ ਪਾਕ ਇੱਜ਼ਤ ਰੱਖ ਲੈਂਦਾ। ਅੱਲਾਹ ਪਾਕ ਤੇ ਰੱਖ ਹੀ ਲੈਂਦਾ ਨਾ ਇਨਸਾਨ ਦੀ। ਇਨਸਾਨ ਤੇ ਕੋਈ ਉਹ ਤੇ ਨੰਗਾ ਕਰ ਦਿੰਦਾ। ਲੇਕਿਨ ਮਹਿੰਗਾਈ ਨੇ ਕਮਰ ਤੋੜੀ ਹੋਈ। ਨਹੀਂ ਕਿਸੇ ਨੇ ਤੋੜੀ। ਅਸੀਂ ਤੇ ਅੱਲਾਹ ਦਾ ਸ਼ੁਕਰ ਅਦਾ ਕਰਨਾ ਹੈ ਕਿ ਅੱਲਾਹ ਪਾਕ ਨੇ ਸਾਨੂੰ ਜਿੱਥੇ ਰੱਖਿਆ ਸ਼ੁਕਰ ਹੈ। ਲੇਕਿਨ ਸਾਨੂੰ ਅੱਲਾਹ ਦਾ ਯਕੀਨ ਬਚਾ ਰਿਹਾ। ਅਗਰ ਇਹਨਾਂ ਨੂੰ ਦੇਖੀਏ ਤਾਂ ਅਸੀਂ ਤੇ ਮੁੱਦੀ ਹੋਈ ਹੈ, ਘਰੋਂ ਹੀ ਨਾ ਬਾਹਰ ਨਿਕਲੀਏ ਕਿ ਯਾਰ ਅਸੀਂ ਕੀ ਕਰਨਾ ਚਾਹਾਂਗੇ। ਲੇਕਿਨ ਅੱਲਾਹ ਦੇ ਆਸਰੇ ਤੇ ਆਈਦਾ ਤੇ ਰੋਜ਼ੀ ਦੇ ਦਿੰਦਾ।